ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓ ਤੋਂ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਫਿਰਦੀ, ਗਲੋਬਲ ਸਤਨਾਮ ਸਿੰਘ, ਸ਼ੇਰਗਿੱਲ ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਬਖਸ਼ੀਸ਼ ਸਿੰਘ ਬ੍ਰਦਰਸ, ਸੁਰਿੰਦਰ ਸਿੰਘ ਗਿੱਲਸ, ਡਾਕਟਰ ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਕੰਗੂੜਾ, ਦਵਿੰਦਰ ਸਿੰਘ, ਦੇਵ ਸਿੰਘ ਸਿੰਧੀ ਤਲਵਣ, ਮਨਦੀਪ ਟਿਵਾਣਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਫਰਜ਼ਨੋਂ, ਮਨਦੀਪ ਸਿੰਘ ਅਸਾਰੋਜੇ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਵਰਿੰਦਰ ਸਿੰਘ ਮੋਰਕਨ ਹਿਲ, ਧਰਮ ਸਿੰਘ, ਰਘਵੀਰ ਕੌਰ ਸਲਮਾ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਸਭ ਤੋਂ ਪਹਿਲਾਂ ਆਰਡੀਨੈਂਸ ਦੀ ਗੱਲ ਕਰਦੇ ਹਾਂ। ਸਰਵ ਪਾਰਟੀ ਮੀਟਿੰਗ ਹੋਈ ਆ ਤਾਂ ਉਹਨਾਂ ਨੇ ਇਹ ਆਰਡੀਨੈਂਸ ਰੱਦ ਕੀਤੇ ਆ, ਪਰ ਉਸ ਦੇ ਵਿੱਚ ਬਾਦਲ ਪਰਿਵਾਰ ਬੜਾ ਫਸਿਆ। ਜਿਹੜੀ ਮੀਟਿੰਗ ਸੀਗੀ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਸੱਦੀ ਗਈ ਸੀ। ਇਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਇਹਦੇ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਅਫਕੋਰਸ ਉਹਨਾਂ ਨੇ ਪ੍ਰਧਾਨਗੀ ਕੀਤੀ ਇਸ ਮੀਟਿੰਗ ਦੀ। ਬਾਦਲ ਅਕਾਲੀ ਦਲ ਦੇ ਵੱਲੋਂ ਉਹਨਾਂ ਨੇ ਵਾਹਵਾ ਆਗੂ ਜਿਹੜੇ ਦੀ ਕੈਮਰੇ ਮੂਹਰੇ ਬਿਠਾਏ ਸੀ। ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂ ਮਾਜਰਾ, ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਤੋਤਾ ਸਿੰਘ ਸਾਰੇ ਬੈਠੇ ਸੀਗੇ। ਆਮ ਆਦਮੀ ਪਾਰਟੀ ਦੇ ਵੱਲੋਂ ਭਗਵੰਤ ਮਾਨ ਹੋਰੀ ਜਿਹੜੇ ਸੀ ਇਸ ਮੀਟਿੰਗ ਦੇ ਵਿੱਚ ਪੇਸ਼ ਹੋਏ। ਇਹ ਮੀਟਿੰਗ ਜਿਹੜੀ ਸੀ ਇਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੋਈ। ਇਸ ਮੀਟਿੰਗ ਦੀ ਇੱਕ ਵੱਡੀ ਅਹਿਮੀਅਤ ਜਿਹੜੀ ਦੀ ਇਹ ਰਹੀ ਕਿ ਇਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਵੀ ਸੱਦਾ ਦਿੱਤਾ ਗਿਆ, ਜਿਹਦੇ ਉੱਤੇ ਸਭ ਤੋਂ ਪਹਿਲਾਂ ਇਤਰਾਜ਼ ਜਿਹੜਾ ਸੀਗਾ ਜੀ ਸੁਖਬੀਰ ਬਾਦਲ ਹੋਰਾਂ ਨੇ ਬਜਾਏ ਇਹਦੇ ਕਿ ਆਰਡੀਨੈਂਸ ਦੀ ਗੱਲ ਕਰਦੇ, ਇਹਦੇ ਉੱਤੇ ਇਤਰਾਜ਼ ਕਰਤਾ ਕਿ ਤੁਸੀਂ ਬਿਨਾਂ ਪਾਰਟੀ ਵਾਲਿਆਂ ਨੂੰ ਇਸ ਮੀਟਿੰਗ ਦੇ ਵਿੱਚ ਕਿਵੇਂ ਸੱਦ ਲਿਆ, ਜਿਨ੍ਹਾਂ ਦੀ ਪਾਰਟੀ ਕੋਈ ਨਹੀਂ ਹੈਗੀ। ਇਹਦਾ ਜਵਾਬ ਭਗਵੰਤ ਮਾਨ ਹੋਰਾਂ ਨੇ ਜਿਹੜਾ ਦਿੱਤਾ ਵੀ ਤੁਸੀਂ ਸੈਂਟਰ ਦੇ ਵਿੱਚ ਇੱਕ ਮੀਟਿੰਗ ਕੀਤੀ ਸੀ ਪਿਛਲੇ ਦਿਨੀ ਸਰਬ ਪਾਰਟੀ, ਉਹਦੇ ਵਿੱਚ ਸਾਡੀ ਤਾਂ ਪਾਰਟੀ ਰਜਿਸਟਰਡ ਹੈ ਆਮ ਆਦਮੀ ਪਾਰਟੀ। ਉਹ ਕਹਿੰਦੇ ਇੱਕ ਮੈਂ ਲੋਕ ਸਭਾ ਦਾ, 3 ਸਾਡੇ ਰਾਜ ਸਭਾ ਦੇ, 4 ਅਸੀਂ ਹੈਗੇ ਸੀ, ਸਾਨੂੰ ਨਹੀਂ ਉਹਦੇ ਵਿੱਚ ਸੱਦਿਆ ਗਿਆ। ਇਹ ਤਾਂ ਉੱਥੇ ਵੀ ਜਿਹੜਾ ਜੀ ਉਹ ਧੱਕਾ ਹੋਇਆ। ਇਹਦੇ ਵਿੱਚ ਜਿਹੜਾ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹਨਾਂ ਆਰਡੀਨੈਂਸਾਂ ਦੇ ਫਾਇਦੇ ਗਿਣਾਏ। ਦਲਜੀਤ ਸਿੰਘ ਚੀਮਾ ਹੋਰਾਂ ਨੇ, ਬਲਵਿੰਦਰ ਸਿੰਘ ਭੂੰਦੜ ਹੋਰਾਂ ਨੇ ਇਸ ਆਰਡੀਨੈਂਸ ਦੇ ਫਾਇਦੇ ਗਿਣਵਾਏ। ਭਾਰਤੀ ਜਨਤਾ ਪਾਰਟੀ ਨੇ ਬਿਨਾਂ ਕਿਸੇ ਸ਼ੱਕ ਦੇ ਉਹਨੇ ਤਾਂ ਆਪਣੀ ਪਿੱਠ ਜਿਹੜੀ ਥਾਪੜਨੀ ਸੀ ਕਿ ਇਹਦੇ ਨਾਲ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋਣ ਵਾਲਾ। ਆਮ ਆਦਮੀ ਪਾਰਟੀ ਦੇ ਵੱਲੋਂ ਭਗਵੰਤ ਮਾਨ ਹੋਰਾਂ ਨੇ ਇਹਦੇ ਵਿੱਚ ਜਿਹੜਾ ਜੀ ਇਹ ਗਿਣਾਇਆ ਕਿ ਇਹਦੇ ਨਾਲ ਕਿਵੇਂ ਕਿਸਾਨ ਜਿਹੜਾ ਉਹ ਤਬਾਹ ਹੋ ਜਾਊਗਾ, ਪੰਜਾਬ ਦੀਆਂ ਮੰਡੀਆਂ ਉੱਜੜ ਪੁੱਜੜ ਜਾਣਗੀਆਂ, ਪੰਜਾਬ ਦਾ ਆੜ੍ਹਤੀ ਭਾਈਚਾਰਾ ਜਿਹੜਾ ਮਜ਼ਦੂਰ ਜਿਹੜੇ ਨੇ ਉਹ ਸਾਰੇ ਜਿਹੜੇ ਉਹ ਉੱਜੜ ਜਾਣਗੇ ਔਰ ਇੱਥੇ ਵੱਡੇ ਘਰਾਣੇ ਆ ਕੇ ਕਾਬਜ਼ ਹੋ ਜਾਣਗੇ ਜਿਹੜੇ ਕਿ ਕਿਸਾਨਾਂ ਨੂੰ ਫੇਰ ਮੁਜ਼ਾਰੇ ਬਣਾ ਲੈਣਗੇ ਔਰ ਇਹ ਕਹਿਣਗੇ ਤੁਹਾਡੀਆਂ ਜ਼ਮੀਨਾਂ ਲੈ ਕੇ ਇੱਥੇ ਕੰਮ ਕਰਨਾ ਮੁਜ਼ਾਰੇ ਵਜੋਂ ਤਾਂ ਠੀਕ ਹੈ, ਨਹੀਂ ਤਾਂ ਆ ਚੁੱਕੋ ਆਪਣਾ ਠੇਕਾ ਤੇ ਜ਼ਮੀਨ ਦੇ ਵਿੱਚੋਂ ਬਾਹਰ ਹੋਵੋ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹਦੇ ਵਿੱਚ ਜਿਹੜਾ ਦੀ ਇਹ ਗੱਲ ਆਖੀ ਕਿ ਇਹ ਲਾਗੂ ਨਹੀਂ ਹੋਣੇ ਜਿਹੜਾ ਦੀ ਚਾਹੀਦੇ। ਉਹਨਾਂ ਨੇ ਨਸੀਹਤ ਵੀ ਦਿੱਤੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿ ਕਈ ਵਾਰੀ ਸਿਆਸੀ ਜਿਹੜੀ ਜੌਬ ਹੁੰਦੀ ਆ ਉਹਦੇ ਤੋਂ ਪਿੱਛੇ ਹਟਣਾ ਪੈਂਦਾ, ਉਹ ਚਲੀ ਵੀ ਜਾਵੇ ਤਾਂ ਵੀ ਕੋਈ ਨਹੀਂ, ਲੋਕਾਂ ਦੇ ਵਾਸਤੇ ਖੜੇ ਹੋਣਾ ਜਿਹੜਾ ਦੀ ਉਹ ਚਾਹੀਦਾ। ਉਹਨਾਂ ਨੇ ਪਾਣੀ ਵਾਲੇ ਮਸਲੇ ਦੇ ਉੱਤੇ ਹਵਾਲਾ ਜਿਹੜਾ ਦੀ ਆਪਣੀ ਗੱਦੀ ਦਾ ਦਿੱਤਾ। ਇਹ ਵੀ ਸੁਖਬੀਰ ਸਿੰਘ ਬਾਦਲ ਨੂੰ ਇਹ ਕਿਹਾ ਕਿ ਜੇ ਇਸ ਪੜਾਅ ਦੇ ਉੱਤੇ ਉਹ ਬਚੂਗਾ ਜਿਹੜਾ ਲੋਕਾਂ ਦੇ ਨਾਲ ਖੜੂਗਾ। ਜਦੋਂ ਬਾਹਰ ਆਏ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਸੀਗੇ ਜੀ ਉਹ ਕਾਗਜ਼ ਪੱਤਰ ਬੜੇ ਅੰਦਰ ਲੈ ਕੇ ਗਏ ਸੀ। ਖਲਾਰਾ ਜਿਹਾ ਕਿੰਨਾ ਸਾਰਾ ਸਾਹਮਣੇ, ਆਹ ਫਾਇਦਾ ਇਹਦਾ, ਆਹ ਫਾਇਦਾ ਆਰਡੀਨੈਂਸ ਦਾ ਜਿਹੜਾ ਦੀ। ਬਾਹਰ ਆ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਸਮਝੌਤੇ ਨੇ ਪਾਰਟੀਆਂ ਦੇ ਨਾਲ ਗੱਠਜੋੜ ਨੇ, ਸਰਕਾਰਾਂ ਨੇ, ਉਹ ਬਹੁਤ ਛੋਟੀਆਂ ਚੀਜ਼ਾਂ ਨੇ, ਕਿਸਾਨਾਂ ਦੇ ਹਿੱਤ ਜਿਹੜੇ ਜੀ ਉਹ ਪਹਿਲੇ ਨੰਬਰ ਦੇ ਤੇ। ਪਰ ਇਹਦੇ ਵਿੱਚ ਉਹਨਾਂ ਆਰਡੀਨੈਂਸ ਦੀ ਗੱਲ ਨਹੀਂ ਕੀਤੀ ਵੀ ਉਹ ਆਰਡੀਨੈਂਸ ਦੇ ਹੱਕ ਦੇ ਵਿੱਚ ਨੇ, ਆਰਡੀਨੈਂਸ ਦੇ ਵਿਰੋਧ ਦੇ ਵਿੱਚ ਨੇ। ਭਾਰਤੀ ਜਨਤਾ ਪਾਰਟੀ ਵਾਲੇ ਇਹ ਕਹਿੰਦੇ ਬਾਹਰ ਆ ਕੇ ਅਕਾਲੀ ਦਲ ਇਹ ਤੋਂ ਰੋਕ ਸਕਦਾ, ਅਕਾਲੀ ਦਲ ਤਾਂ ਪਾਰਟ ਹੈ ਕੇਂਦਰ ਦੀ ਸਰਕਾਰ ਦਾ, ਤੇ ਜਿੱਥੇ ਇਹ ਆਰਡੀਨੈਂਸ ਜਾਰੀ ਕੀਤੇ ਗਏ ਮੰਤਰੀ ਮੰਡਲ ਦੇ ਵੱਲੋਂ ਇਹਦੇ ਵਿੱਚ ਉਹ ਸ਼ਾਮਲ ਨੇ, ਇਸ ਕਰਕੇ ਉਹ ਇਹਦਾ ਵਿਰੋਧ ਜਿਹੜਾ ਉਹ ਨਹੀਂ ਕਰ ਸਕਦੇ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਸ ਆਰਡੀਨੈਂਸ ਵਾਪਸ ਲੈਣ ਦੇ ਮਤੇ ਦੀ ਹਮਾਇਤ ਕੀਤੀ। ਉਹਨਾਂ ਸੁਖਬੀਰ ਬਾਦਲ ਦਾ ਨਾਮ ਲਏ ਬਿਨਾਂ ਜਿਹੜਾ ਦੀ ਇਹ ਗੱਲ ਕਹੀ ਕਿ ਬਿਨਾਂ ਪਾਰਟੀ ਵਾਲੇ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਕਿਉਂ ਜਿਹੜਾ ਦੀ ਉਹ ਆਏ ਆ। ਉਹਨਾਂ ਨੇ ਇਹ ਗੱਲ ਕਹੀ
ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਿ ਅਕਾਲੀ ਦਲ ਬਾਦਲ ਜਿਹੜਾ ਜੀ, ਜਾਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਕਿਸੇ ਸਮੇਂ ਰਾਜਾਂ ਦੇ ਅਧਿਕਾਰਾਂ ਦੇ ਵਾਸਤੇ ਲੜਦਾ ਹੁੰਦਾ ਸੀ, ਵੱਧ ਅਧਿਕਾਰਾਂ ਦੇ ਵਾਸਤੇ ਲੜਦਾ ਹੁੰਦਾ ਸੀਗਾ। ਅੱਜ ਅਕਾਲੀ ਦਲ ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦੇ ਵਾਸਤੇ ਹੀ ਜਿਹੜਾ ਜੀ ਉਹ ਲੜ ਰਿਹਾ। ਉਹਨਾਂ ਨੇ ਵੀ ਕੁਝ ਹਮਲੇ ਜਿਹੜੇ ਸੀ ਉਹ ਕੀਤੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਇਹ ਕਹਿ ਕੇ ਬਚਾਅ ਕੀਤਾ, ਜੋ ਸੁਖਬੀਰ ਬਾਦਲ ਨੇ ਤੁਰੰਤ ਉੱਤੇ ਕੀਤਾ ਸੀ, ਕਿ ਉਹ ਤਜਰਬੇ ਵਾਲੇ ਆਗੂ ਨੇ ਤੇ ਤਜਰਬੇ ਵਾਲੇ ਆਗੂਆਂ ਤੋਂ ਸਲਾਹ ਲੈ ਲੈਣੀ ਕੁਝ ਵੀ ਗਲਤ ਜਿਹੜਾ ਜੀ ਉਹ ਨਹੀਂ ਹੁੰਦਾ। ਦੇਖੋ, ਇਸ ਮਸਲੇ ਦੇ ਉੱਤੇ ਹਾਲਾਤ ਜਿਹੜੇ ਅਕਾਲੀ ਦਲ ਬਾਦਲ ਦੇ ਉਹ ਬਣ ਗਏ ਹੋਏ ਨੇ ਕਿ ਸੱਪ ਦੇ ਮੂੰਹ 'ਚ ਕੋਹੜ ਕਿਰਲੀ, ਖਾਂਦਾ ਤੇ ਕੋਹੜ ਹੈ, ਛੱਡਦਾ ਤੇ ਸਰਾਪ ਹੈ। ਉਹ ਹੁਣ ਇਸ ਆਰਡੀਨੈਂਸ ਦੇ ਜੇ ਤਾਂ ਹੱਕ ਦੇ ਵਿੱਚ ਖੜਦੇ ਆ, ਤੇ ਪੰਜਾਬ ਦੇ ਵਿੱਚ ਜਿਹੜਾ ਪੰਥਕ ਵੋਟ ਬੈਂਕ ਪਹਿਲਾਂ ਹੀ ਗਵਾਚ ਗਿਆ ਹੋਇਆ, ਇਹ ਕਿਸਾਨੀ ਵੋਟ ਬੈਂਕ ਵੀ ਉਹਨਾਂ ਦੇ ਪੈਰਾਂ ਹੇਠੋਂ ਖਿਸਕ ਜੂਗਾ। ਜੇ ਉਹ ਇਹਦੇ ਵਿਰੋਧ ਦੇ ਵਿੱਚ ਖੜਦੇ ਆ ਤੇ ਭਾਰਤੀ ਜਨਤਾ ਪਾਰਟੀ ਪੈਰ ਪਛਾਂ ਖਿੱਚਦੀ ਆ ਤੇ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਜੀ ਉਹ ਘਰ ਨੂੰ ਤੋੜ ਦੂਗੀ। ਇਸ ਕਰਕੇ ਦੇਖਣਾ ਹੁਣ ਇਹ ਆ, ਚਾਂਸਸ ਤਾਂ ਇਹੀ ਲੱਗ ਰਿਹਾ ਕਿ ਉਹ ਆਪਣੀ ਕੁਰਸੀ ਬਚਾਉਣਗੇ ਸੈਂਟਰ ਵਾਲੀ। ਖਾਵੇ ਖਸਮਾਂ ਨੂੰ ਪੰਜਾਬ ਜਿਹੜਾ ਜੀ ਉਹ ਜਿੱਥੇ ਜਾਂਦਾ, ਜਾਂ ਕਿਸਾਨ ਜਿਹੜਾ ਜੀ ਉਹਦਾ ਕੀ ਨੁਕਸਾਨ ਹੁੰਦਾ ਪਹਿਲਾਂ ਨਹੀਂ ਸੋਚਿਆ, ਅੱਜ ਤੱਕ ਪੰਜਾਬ ਦਾ ਇਹਨਾਂ ਨੇ ਨਹੀਂ ਸੋਚਿਆ ਜੀ। ਪੰਜਾਬ ਦਾ ਬੇੜਾ ਹੀ ਗਰਕ ਜਿਹੜਾ ਜੀ ਉਹ ਕੀਤਾ ਸਮੇਂ ਦੇ ਉੱਤੇ। ਆਸ ਤਾਂ ਕੋਈ ਵੱਡੀ ਹੈ ਨਹੀਂ ਗੀ, ਬਾਕੀ ਇਹ ਨਿਰਭਰ ਕਰਦਾ ਜੀ ਜਿਹੜੇ ਨਾਲ ਬੈਠੇ ਸੀਗੇ ਆ ਕੇ ਕਿ ਉਹ ਕਿਵੇਂ ਇਸ ਦੇ ਹੱਕ ਦੇ ਵਿੱਚ ਖੜਦੇ ਆ ਔਰ ਕਿਸਾਨਾਂ ਦੇ ਵਿਰੋਧ ਦੇ ਵਿੱਚ ਖੜਦੇ ਆ। ਕਿਉਂਕਿ ਸਿੱਧਮ ਸਿੱਧੀ ਜੀ ਗੱਲ ਹੈ ਜੀ, ਇਹ ਬਿਲਕੁਲ ਜਿਹੜੀ ਸਟ੍ਰੇਟ ਫਾਰਵਰਡ ਕਿ ਇਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਹੈ। ਜਿਹੜਾ ਵੀ ਆਰਡੀਨੈਂਸਾਂ ਦਾ ਜਿਹੜਾ ਜੀ ਉਹ ਹੱਕ ਦੇ ਵਿੱਚ ਖੜੂਗਾ, ਸ਼ਾਇਦ ਪੰਜਾਬ ਦੀ ਸਿਆਸਤ ਦੇ ਵਿੱਚੋਂ ਉਹ ਮਿਟ ਜੂਗਾ ਜੀ। ਦੇਖੋ, ਅੱਜ ਤੇ ਖੜਿਆ ਤਾਂ ਕੋਈ ਨਹੀਂ। ਅੱਗੇ ਸਹਿਕਾਰੀ ਬੈਂਕਾਂ ਦੀ ਜੇ ਗੱਲ ਕਰੀਏ ਤਾਂ ਉਹ ਵੀ RBI ਦੇ ਅਧੀਨ ਹੋਈਆਂ। ਦੇਖੋ, ਇੱਕ ਇੱਕ ਕਰਕੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਸਾਰਾ ਕੁਝ ਆਪਣੇ ਅਧੀਨ ਜਿਹੜਾ ਜੀ ਉਹ ਕਰੀ ਜਾ ਰਹੀ ਹੈ, ਔਰ ਇਹਦਾ ਇੰਪੈਕਟ ਜਿਹੜਾ ਜੀ ਉਹ ਕਿਤੇ ਨਾ ਕਿਤੇ ਰਾਜਾਂ ਦੇ ਉੱਤੇ ਜਿਹੜਾ ਜੀ ਉਹਦੇ ਅਧਿਕਾਰ ਖੋਹ ਲੈਣੇ ਜਿਹੜਾ ਜੀ ਇਹ ਕਿਹਾ ਜਾ ਸਕਦਾ ਹੈ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੇ ਦੌਰਾਨ ਜਿਹੜੀਆਂ ਸਰਕਾਰ ਨੇ ਸਾਰੀਆਂ ਸਹਿਕਾਰੀ ਬੈਂਕਾਂ ਤੇ ਜਿਹੜੇ ਬਹੁ ਰਾਜੀ ਸਹਿਕਾਰੀ ਬੈਂਕਾਂ ਨੇ ਉਹਨਾਂ ਨੂੰ ਰਿਜ਼ਰਵ ਬੈਂਕ ਦੀ ਜਿਹੜਾ ਜੀ ਉਹ ਝੰਡੇ ਦੇ ਹੇਠ ਲੈ ਆਉਂਦਾ। ਇਹਦੇ ਨਾਲ ਸਰਕਾਰ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 2% ਵਿਆਜ ਸਹਾਇਤਾ ਦੇਣ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਕਾਸ਼ ਜਾਵੜੇਕਰ ਜਿਹੜੇ ਮੰਤਰੀ ਨੇ ਉਹਨੇ ਇਹ ਗੱਲ ਕਹੀ ਹੈ ਕਿ ਸਹਿਕਾਰੀ ਬੈਂਕਾਂ ਨੂੰ ਬਿਹਤਰ ਕਾਰਗੁਜ਼ਾਰੀ ਲਈ ਰਿਜ਼ਰਵ ਬੈਂਕ ਦੀ ਨਿਗਰਾਨੀ ਦੇ ਹੇਠ ਜਿਹੜਾ ਉਹ ਲਿਆਂਦਾ ਜਾਊਗਾ। ਇਹ ਕਿਹਾ ਕਿ ਜਿਹੜੇ ਇਹਦੇ ਵਿੱਚ ਅਕਾਊਂਟ ਹੋਲਡਰ ਨੇ ਉਹਨਾਂ ਨੂੰ ਭਰੋਸਾ ਮਿਲੂਗਾ ਕਿ ਉਹਨਾਂ ਦਾ ਪੈਸਾ ਸੁਰੱਖਿਅਤ ਹੈ ਤੇ ਇਹਦੇ ਬਾਰੇ ਛੇਤੀ ਆਰਡੀਨੈਂਸ ਜਿਹੜਾ ਜੀ ਉਹ ਜਾਰੀ ਕੀਤਾ ਜਾਊਗਾ। ਇਹ ਕਰੋਨਾ ਦੀ ਆੜ ਦੇ ਵਿੱਚ ਆਰਡੀਨੈਂਸ ਜਿਹੜੇ ਜੀ ਉਹ ਜਾਰੀ ਕੀਤੇ ਜਾ ਰਹੇ ਆ, ਪਾਰਲੀਮੈਂਟ ਲਾਉਣ ਵੱਲ ਨਹੀਂ ਜਾ ਰਹੇ। ਛੋਟੇ ਤੋਂ ਛੋਟੇ ਰੈਸਟੋਰੈਂਟ ਖੋਲ੍ਹਣ ਤੱਕ ਦੀ ਗੱਲ ਤਾਂ ਚੱਲ ਰਹੀ ਹੈ, ਪਾਰਲੀਮੈਂਟ ਖੋਲ੍ਹਣ ਦੀ ਗੱਲ ਜਿਹੜੀ ਨਹੀਂ ਚੱਲ ਰਹੀ ਕਿ ਉੱਥੇ ਲਿਆ ਕੇ ਇਹ ਲਿਆਂਦਾ ਜਾਵੇ ਜੀ। ਦੇਸ਼ ਦੇ ਵਿੱਚ 1482 ਸ਼ਹਿਰੀ ਤੇ 58 ਦੇ ਕਰੀਬ ਬਹੁ ਰਾਜੀ ਸਹਿਕਾਰੀ ਬੈਂਕਾਂ ਨੇ, ਔਰ ਇਹਦੇ ਦੌਰਾਨ ਸਰਕਾਰ ਨੇ ਆਪਣੀ ਜਿਹੜੀ ਇਹਨਾਂ ਦੀ ਪ੍ਰਮੁੱਖ ਜਿਹੜੀ ਯੋਜਨਾ ਹੈਗੀ ਆ ਉਹਨੂੰ ਜਿਹੜਾ ਜੀ ਲਾਗੂ ਕਰਨ ਦੇ ਵਾਸਤੇ, ਮਤਲਬ ਕਿ ਕੇਂਦਰੀ ਜਿਹੜੇ ਨੇ ਜੀ ਉਹ ਆਉਣ ਜਿਹੜੀ PMMY ਆ ਉਹਦੇ ਤਹਿਤ ਜਿਹੜਾ ਜੀ 2% ਵਿਆਜ ਦੇਣ ਦੀ ਸਹਾਇਤਾ ਨੂੰ ਮਨਜ਼ੂਰੀ ਜਿਹੜੀ ਜੀ ਉਹ ਦਿੱਤੀ ਹੈ। ਇਹਦੇ ਵਿੱਚ ਜਾਵੜੇਕਰ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਇੱਕ ਲੋਨ ਜਿਹਨਾਂ ਨੇ ਲਿਆ ਹੋਇਆ ਉਹਨਾਂ ਨੂੰ 31 ਮਾਰਚ 2020 ਤੱਕ ਬਕਾਇਆ ਕਰਜ਼ੇ ਦੇ ਉੱਤੇ ਵਿਆਜ ਸਹਿਤ 12 ਮਹੀਨੇ ਲਈ ਜਿਹੜਾ ਜੀ ਇਹ ਮਿਲੂਗੀ। ਜਿਹੜੇ ਪ੍ਰਾਈਵੇਟ ਖੇਤਰ ਦੀਆਂ ਇਕਾਈਆਂ ਨੇ, ਡੇਅਰੀ, ਪੋਲਟਰੀ, ਮੀਟ ਪ੍ਰੋਸੈਸਿੰਗ ਇਕਾਈਆਂ, ਇਹਨਾਂ ਦੇ ਉੱਤੇ ਕਰਜ਼ ਜਿਹੜਾ ਜੀ ਉਹ 3% ਵਿਆਜ ਸਹਿਤ ਮੁਹੱਈਆ ਕਰਾਉਣ ਲਈ 15,000 ਕਰੋੜ ਰੁਪਏ ਦਾ ਨਵਾਂ ਬੁਨਿਆਦੀ ਢਾਂਚਾ ਜਿਹੜਾ ਜੀ ਉਹ ਬਣਾਇਆ ਜਾਊਗਾ। ਤੁਸੀਂ ਇੱਕ ਗੱਲ ਦੇਖੋ, ਚਾਹੇ ਉਹ ਪਹਿਲਾਂ ਕਈ ਜ਼ੀਰੋਆਂ ਵਾਲਾ ਸੀਗਾ, ਚਾਹੇ ਇਹ ਆ ਕਰਜ਼ਾ ਹੀ ਕਰਜ਼ਾ ਜੀ। ਹਰ ਜਗ੍ਹਾ ਦੇ ਉੱਤੇ ਕਰਜ਼ਾ ਲੈ ਲਓ ਤੁਸੀਂ, ਜਿੰਨਾ ਜਿਹੜਾ ਜੀ ਉਹ ਲੈ ਸਕਦੇ ਹੋ। ਸਹਿਕਾਰੀ ਬੈਂਕਾਂ ਦੇ ਵਾਸਤੇ ਹੋ ਸਕਦਾ ਕਿ ਅਜੇ ਕਿਸੇ ਨੂੰ ਸਮਝ ਨਾ ਆਉਂਦੀ ਹੋਵੇ, ਇਹ ਕਿਸਾਨਾਂ ਦਾ ਇੱਕ ਸਿੱਧਾ ਜਿਹਾ ਜਿਹੜਾ ਜੀ ਉਹ ਸਾਥੀ ਕਿਹਾ ਜਾ ਸਕਦਾ। ਉਹਨੂੰ ਹੁਣ ਕੇਂਦਰ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਦੂਰ ਚਿਰੀ ਇਹਦੇ ਪ੍ਰਭਾਵ ਜਿਹੜੇ ਜੀ ਉਹ ਵੇਖਣ ਨੂੰ ਬਾਅਦ ਦੇ ਵਿੱਚ ਮਿਲਣਗੇ ਜੀ। ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਭਾਰਤ ਤੇ ਚੀਨ ਦੀ ਜਿਹੜੀ ਟੈਨਸ਼ਨ ਬਣੀ ਹੋਈ ਆ ਉਹ ਭਾਰਤ ਤੇ ਜਾਰੀ ਆ, ਪਰ ਚੀਨੀ ਫੌਜਾਂ ਪਿੱਛੇ ਹਟਣ ਨੂੰ ਤਿਆਰ ਨੇ। ਦੇਖੋ, ਗੱਲਬਾਤ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਗੱਲਬਾਤ ਦੇ ਵਾਸਤੇ ਕਿਹਾ ਜਾ ਰਿਹਾ ਜੀ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਘਟਾਉਣ ਦੇ ਵਾਸਤੇ ਕੂਟਨੀਤਿਕ ਵਾਰਤਾ ਜਿਹੜੀ ਹੈ ਜੀ ਉਹ ਜਾਰੀ ਹੈ। ਜਨਰਲ ਨਰਵਾਣੇ ਦੇ ਵੱਲੋਂ ਲਦਾਖ ਦੀਆਂ ਮੂਹਰਲੀਆਂ ਚੌਂਕੀਆਂ ਦਾ ਜਿਹੜਾ ਜੀ ਉਹ ਦੌਰਾ ਕੀਤਾ ਗਿਆ। ਚੀਨ ਨੇ ਪੂਰਬੀ ਲਦਾਖ ਦੇ ਵਿੱਚ ਹਿੰਸਕ ਘਟਨਾਵਾਂ ਦੇ ਵਾਸਤੇ ਭਾਰਤ ਨੂੰ ਜ਼ਿੰਮੇਵਾਰ ਜਿਹੜਾ ਜੀ ਉਹ ਠਹਿਰਾਇਆ। ਇਹ ਤਾਂ ਪੱਖ ਹੈ ਜਿਹੜਾ ਸਰਕਾਰੀ ਦਾ।
ਲਦਾਖ ਦੂਜਾ ਪੱਖ ਕੀ ਹੈ ਜੀ, ਲਦਾਖ ਦੀ ਜਿਹੜੀ ਗਲਵਾਨ ਘਾਟੀ ਆ ਉਹਦੇ 'ਚ 10 ਦਿਨ ਪਹਿਲਾਂ ਜਿੱਥੇ ਭਾਰਤ ਤੇ ਚੀਨ ਦੇ ਸੈਨਿਕਾਂ ਦੇ ਵਿਚਾਲੇ ਹਿੰਸਕ ਝੜਪਾਂ ਹੋਈਆਂ ਸੀ, ਉਹਦੀ ਇੱਕ ਸੈਟਲਾਈਟ ਇਮੇਜ ਜਿਹੜੀ ਸਾਹਮਣੇ ਆਈ ਆ, ਉਹਦੇ ਵਿੱਚ ਨਵਾਂ ਖੁਲਾਸਾ ਹੋਇਆ। ਇਸ ਹਾਈ ਰੈਜ਼ੋਲੂਸ਼ਨ ਇਮੇਜ ਦੇ ਵਿੱਚ ਗਲਵਾਨ ਘਾਟੀ ਗਲਵਾਨ ਨਦੀ ਦੇ ਨੇੜੇ ਤੇੜੇ ਲਾਈਨ ਆਫ ਐਕਚੁਅਲ ਕੰਟਰੋਲ ਦੇ ਦੋਵੇਂ ਪਾਸੇ ਚੀਨ ਦੀ ਸੈਨਾ ਦੇ ਵੱਲੋਂ ਖੜੇ ਕੀਤੇ ਗਏ ਜਿਹੜੇ ਢਾਂਚੇ ਤੇ ਕੈਂਪ ਸਾਫ਼ ਤੌਰ ਦੇ ਉੱਤੇ ਵਿਖਾਈ ਦੇ ਰਿਹਾ। ਰਿਪੋਰਟ ਦੇ ਵਿੱਚ ਇਸ ਦਾਅਵੇ ਦੇ ਨਾਲ ਜੁੜੀ ਤਸਵੀਰ ਜਾਰੀ ਕੀਤੀ। ਗਲਵਾਨ ਘਾਟੀ ਦੇ ਵਿੱਚ 15 ਜੂਨ ਦੀ ਰਾਤ ਹਿੰਸਕ ਝੜਪ ਦੇ ਵਿੱਚ 20 ਜਵਾਨ ਜਿਹੜੇ ਜੀ ਉਹ ਸ਼ਹੀਦ ਹੋ ਗਏ ਸੀਗੇ। ਰਿਟਾਇਰਡ ਮੇਜਰ ਜਨਰਲ ਇੱਕ ਨੇ ਰਮੇਸ਼ ਪਧੀ, ਉਹਨਾਂ ਨੇ ਸੈਟਲਾਈਟ ਇਮੇਜ ਦੇ ਉੱਤੇ ਕਿਹਾ ਕਿ ਚੀਨ ਨੇ ਗਲਵਾਨ ਘਾਟੀ ਦੇ ਵਿੱਚ ਪੂਰੀ ਪਲੈਨਿੰਗ ਦੇ ਨਾਲ ਫੌਜ ਦੀਆਂ ਗੱਡੀਆਂ ਤੇ ਸਾਜੋ ਸਮਾਨ ਜਮ੍ਹਾਂ ਕਰ ਲਿਆ ਸੀ ਤਾਂ ਕਿ ਇੱਥੇ ਲੰਬੇ ਸਮੇਂ ਤੱਕ ਉਹ ਡਟੇ ਰਹਿਣ। ਇਹ ਹਾਈ ਰੈਜ਼ੋਲੂਸ਼ਨ ਸੈਟਲਾਈਟ ਇਮੇਜ ਜਿਹੜੀ ਗਲਵਾਨ ਘਾਟੀ ਦੇ ਪੈਟਰੋਲ ਪੁਆਇੰਟ 14 ਦੀ ਹੈ, 22 ਮਈ ਨੂੰ ਲਈ ਗਈ ਹੈ ਇਹ। ਔਰ ਇਸ ਇਮੇਜ ਦੇ ਵਿੱਚ ਗਲਵਾਨ ਘਾਟੀ ਦੇ LAC ਦੇ ਨਜ਼ਦੀਕ ਟੈਂਟ ਨਜ਼ਰ ਆ ਰਿਹਾ। ਇਹਦੇ ਤੋਂ ਬਾਅਦ ਲਈ ਗਈ ਦੂਸਰੀ ਇਮੇਜ ਦੇ ਵਿੱਚ ਜਿਹੜਾ ਜੀ ਇੱਥੇ LAC ਦੇ ਨੇੜੇ ਚੀਨੀ ਜਿਹੜੀ ਫੌਜ ਆ ਉਹਦੀ ਮੌਜੂਦਗੀ ਤੇ ਉਹਦੇ ਨਿਰਮਾਣ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ। 15 ਜੂਨ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਜੀ ਉਹ ਖਤਮ ਵੀ ਕੀਤੇ ਜਿਹੜਾ ਦੀ ਗਏ, ਜਿੱਥੇ ਅਸਲ ਦੇ ਵਿੱਚ ਇਹ ਜਿਹੜਾ ਆਪਸੀ ਤਕਰਾਰ ਵੀ ਜਿਹੜਾ ਉਹ ਹੋਇਆ ਸੀਗਾ। ਮੀਡੀਆ ਦੇ ਕੁਝ ਜਿਹੜੀਆਂ ਰਿਪੋਰਟਾਂ ਦੇ ਮੁਤਾਬਕ ਚੀਨ ਨੇ ਪੂਰਬੀ ਲਦਾਖ ਦੇ ਦੌਲਤ ਬੇਗ ਓਲਡੀ ਹਵਾਈ ਪੱਟੀ ਦੇ ਉੱਤੇ 30 ਕਿਲੋਮੀਟਰ ਤੇ ਦੇਪਸਾਂਗ ਤੋਂ 21 ਕਿਲੋਮੀਟਰ ਦੂਰ ਵੱਡੀ ਗਿਣਤੀ ਦੇ ਵਿੱਚ ਫੌਜ ਜਿਹੜੀ ਉਹ ਤਾਇਨਾਤ ਕੀਤੀ ਹੈ। ਇੱਥੇ ਕੈਂਪਾਂ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਤੋਪਾਂ ਪਹੁੰਚਣ ਲੱਗੀਆਂ ਨੇ। ਚੀਨ ਇਸ ਇਲਾਕੇ ਦੇ ਵਿੱਚ ਪੈਟਰੋਲਿੰਗ ਪੁਆਇੰਟ 10 ਤੋਂ 13 ਦੇ ਵਿਚਕਾਰ ਭਾਰਤੀ ਫੌਜ ਲਈ ਨਵੀਂ ਮੁਸ਼ਕਲ ਖੜੀ ਕਰਨੀ ਚਾਹੁੰਦਾ ਔਰ ਕਾਰਾਕੋਰਮ ਦਰੇ ਦੇ ਕੋਲੇ ਇਲਾਕੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਤਾਂ ਕਿ ਉਹਨੂੰ ਪਾਕਿਸਤਾਨ ਜਾਣ ਵਾਲੇ ਹਾਈਵੇ ਦੇ ਵਾਸਤੇ ਰਾਹ ਮਿਲ ਜਾਵੇ। ਔਰ ਭਾਰਤ ਨੇ ਇਸ ਪ੍ਰੋਜੈਕਟ ਦੇ ਨਿਰਮਾਣ ਨੂੰ ਰਾਹ ਦੇ ਵਿੱਚ ਜਿਹੜਾ ਜੀ ਉਹ ਰੋਕ ਦਿੱਤਾ ਸੀਗਾ। ਹਾਲਾਤ ਜਿਹੜੇ ਦੱਸੇ ਜਾ ਰਹੇ ਨੇ ਉਹ ਹੋਰ ਨੇ, ਜਿਹੜੇ ਤੁਹਾਨੂੰ ਦੱਸਿਆ ਜੀ ਜਿਹੜੇ ਗੈਰ ਸਰਕਾਰੀ ਉਹ ਹਾਲਾਤ ਜਿਹੜੇ ਜੀ ਉਹ ਬਿਲਕੁਲ ਡਿਫਰੈਂਟ ਜੀ। ਤੇ ਅੱਗੇ ਕਰੋਨਾ ਦੀ ਗੱਲ ਕਰਦੇ ਹਾਂ, ਉਸ ਦੇ ਕੇਸ ਵੀ ਵਧਣੇ ਜਾਰੀ ਆ। ਪੰਜਾਬ ਦੇ ਵਿੱਚ ਵੀ ਪਿਛਲੇ 24 ਘੰਟਿਆਂ ਦੇ ਵਿੱਚ ਮੌਤਾਂ ਹੋ ਗਈਆਂ। ਬਿਲਕੁਲ ਜੀ। ਐਕਚੁਅਲੀ ਜਿੱਥੋਂ ਤੱਕ ਭਾਰਤ ਦੀ ਗੱਲ ਹੈ ਜੀ, ਇਸ ਵੇਲੇ ਜਿਹੜੀ ਟੈਲੀ ਆ ਉਹ 4,72,985 ਸ਼ੋ ਕਰ ਰਹੀ ਹੈ ਔਰ ਜਿਹੜੀ ਦਿਨ ਦੀ ਗਿਣਤੀ ਹੈ ਜੀ ਉਹ ਵੱਧਦੀ ਤੁਰੀ ਜਾ ਰਹੀ ਹੈ। 24 ਘੰਟਿਆਂ ਦੇ ਵਿੱਚ 16,868 ਨਵੇਂ ਮਾਮਲੇ ਸਾਹਮਣੇ ਆਏ ਆ। 424 ਮੌਤਾਂ ਮੁਲਕ ਭਰ ਦੇ ਵਿੱਚ ਹੋਈਆਂ। 14,907 ਮੌਤਾਂ ਜਿਹੜੀਆਂ ਦੀ ਉਹ ਰਿਕਾਰਡ ਹੋ ਚੁੱਕੀਆਂ ਹੋਈਆਂ ਨੇ। ਮਹਾਰਾਸ਼ਟਰ ਦੇ ਵਿੱਚ 3899 ਨਵੇਂ ਕੇਸ ਜਿਹੜੇ ਦੀ ਆਏ, 208 ਮੌਤਾਂ ਹੋਈਆਂ। 1,42,899 ਕੇਸ ਕੱਲੇ ਮਹਾਰਾਸ਼ਟਰ 'ਚ ਹੋ ਗਏ ਤੇ 6739 ਮੌਤਾਂ ਹੋ ਗਈਆਂ। ਦਿੱਲੀ ਦੇ ਵਿੱਚ 3788 ਨਵੇਂ ਮਾਮਲੇ ਸਾਹਮਣੇ ਆਏ, 70,390 ਜਿਹੜਾ ਦੀ ਹੋ ਗਈ। ਐਕਚੁਅਲੀ ਦਿੱਲੀ ਤੇ ਮਹਾਰਾਸ਼ਟਰ ਦੇ ਵਿੱਚ ਇਹ ਹੈ ਜੀ ਕਿ ਉੱਥੇ ਟੈਸਟ ਬਹੁਤ ਹੋ ਰਹੇ ਆ, ਟੈਸਟ ਜ਼ਿਆਦਾ ਹੋ ਰਹੇ ਆ ਤੇ ਮਾਮਲੇ ਜ਼ਿਆਦਾ ਜਿਹੜੇ ਦੀ ਉਹ ਸਾਹਮਣੇ ਆ ਰਹੇ ਆ। 64 ਮੌਤਾਂ ਦਿੱਲੀ 'ਚ ਹੋਰ ਹੋਈਆਂ ਨੇ, 2365 ਮੌਤਾਂ ਜਿਹੜੀਆਂ ਦੀ ਉਹ ਹੋ ਗਈਆਂ ਹੋਈਆਂ ਨੇ। ਹਰਿਆਣੇ ਦੇ ਵਿੱਚ 490 ਮਾਮਲੇ ਨਵੇਂ ਸਾਹਮਣੇ ਆਏ, 12,000 ਨੂੰ ਗਿਣਤੀ ਹਰਿਆਣੇ ਦੇ ਵਿੱਚ ਟੱਪ ਗਈ। 10 ਮੌਤਾਂ ਹੋਈਆਂ 24 ਘੰਟਿਆਂ 'ਚ, 188 ਟੋਟਲ ਮੌਤਾਂ ਹੋ ਗਈਆਂ। ਪੰਜਾਬ ਦੇ ਵਿੱਚ 230 ਨਵੇਂ ਮਾਮਲੇ ਜਿਹੜੇ ਦੀ 24 ਘੰਟਿਆਂ ਦੇ ਵਿੱਚ ਸਾਹਮਣੇ ਆਏ ਆ। 8 ਨਵੀਆਂ ਮੌਤਾਂ ਹੋਰ ਹੋਈਆਂ ਕੋਰੋਨਾ ਵਾਇਰਸ ਦੇ ਨਾਲ। 113 ਮੌਤਾਂ ਦੀ ਗਿਣਤੀ ਜਿਹੜੀ ਦੀ ਉਹ ਹੋ ਚੁੱਕੀ ਹੋਈ ਹੈ ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ। ਅੰਮ੍ਰਿਤਸਰ, ਜਲੰਧਰ, ਕਪੂਰਥਲਾ ਤੇ ਸੰਗਰੂਰ ਦੇ ਵਿੱਚ 8 ਮੌਤਾਂ ਜਿਹੜੀਆਂ ਦੀ ਉਹ ਹੋਈਆਂ ਔਰ ਟੋਟਲ ਜਿਹੜੀ ਗਿਣਤੀ ਹੈ 4627 ਇੱਥੇ ਪਹੁੰਚ ਚੁੱਕੀ ਹੋਈ ਹੈ। ਸੰਗਰੂਰ ਡਿਸਟ੍ਰਿਕਟ ਦੇ ਵਿੱਚ ਵਾਇਰਸ ਦਾ ਸ਼ਿਕਾਰ ਹੋਣ ਵਾਲਿਆਂ ਦਾ ਜਿਹੜਾ ਸੰਗਰੂਰ ਡਿਸਟ੍ਰਿਕਟ ਆ ਜੀ ਉਹ ਮੋਹਰੀ ਰਿਹਾ। 64 ਨਵੇਂ ਮਾਮਲੇ ਸੰਗਰੂਰ ਜ਼ਿਲ੍ਹੇ ਦੇ ਵਿੱਚ 24 ਘੰਟਿਆਂ ਦੇ ਦੌਰਾਨ ਸਾਹਮਣੇ ਆਏ ਆ। ਜਲੰਧਰ ਦੇ ਵਿੱਚ 43, ਮੁਕਤਸਰ 33, ਲੁਧਿਆਣੇ 'ਚ 27, ਅੰਮ੍ਰਿਤਸਰ 14, ਕਪੂਰਥਲਾ ਤੇ ਪਟਿਆਲਾ ਦੇ ਵਿੱਚ 9 ਮਾਮਲੇ ਜਿਹੜੇ ਆ ਜੀ ਉਹ ਸਾਹਮਣੇ ਆਏ ਆ। ਵੈਸੇ ਉਹ ਵੱਖਰੀ ਗੱਲ ਹੈ ਕਿ ਗਾਣੇ ਦੇ ਉੱਤੇ ਜਿਹੜਾ ਦੀ ਮਿਸ਼ਨ ਫਤਿਹ ਉਹ ਬਣਾਇਆ ਜਾ ਰਿਹਾ, ਪਰ ਜਿਹੜੀ ਰਿਐਲਿਟੀ ਹੈ ਜੀ ਉਹ ਬਿਲਕੁਲ ਡਿਫਰੈਂਟ ਹੈ। ਔਰ ਹੁਣ ਜਦੋਂ ਕਿ ਰੈਸਟੋਰੈਂਟਾਂ ਨੂੰ ਵੀ ਜਿਹੜੀ ਜੀ ਉਹ ਖੁੱਲ੍ਹ ਮਿਲ ਗਈ ਆ, ਉੱਥੇ ਬਹਿ ਕੇ ਖਾਣ ਵਾਲਿਆਂ ਦੀ ਗਿਣਤੀ ਜਿਹੜੀ ਵਧੂਗੀ। ਵਿਆਹਾਂ ਦੇ ਵਿੱਚ ਪਰਮਿਸ਼ਨ ਜਿਹੜੀ ਆ ਜੀ ਉਹ 50 ਬੰਦਿਆਂ ਤੱਕ ਹੋ ਗਈ ਆ, ਫੰਕਸ਼ਨਾਂ ਦੀ ਜਿਹੜੀ 50 ਬੰਦਿਆਂ ਤੱਕ ਹੋ ਗਈ ਆ। ਉਦੋਂ ਬਾਅਦ ਇਹ ਮਾਮਲੇ ਕਿੰਨੇ ਵੱਧਦੇ ਆ ਜੀ ਇਹ ਆਉਂਦੇ ਦਿਨ ਜਿਹੜੇ ਆ ਜੀ ਦੱਸਣਗੇ, ਪਰ ਇਹ ਗਿਣਤੀ ਜਿਹੜੀ ਆ ਜੀ ਉਹ ਬੜੀ ਤੇਜ਼ੀ ਦੇ ਨਾਲ ਥਾਂ ਥਾਂ ਦੇ ਉੱਤੇ ਵੱਧਦੀ ਤੁਰੀ ਜਾ ਰਹੀ ਹੈ ਜੀ।
ਤੇ ਅੱਗੇ ਗੱਲ ਕਰਦੇ ਆ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਉਜਾੜਾ ਆ, ਉਹ ਜਿਹੜੀ ਗੱਲਬਾਤ ਆ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਉਹਨਾਂ ਦੇ ਦੁਖੜੇ ਸੁਣੇ। ਉੱਥੇ ਜਿਹੜਾ ਜੀ ਇੱਥੇ ਪੰਜਾਬ ਦੀ ਵਿਰੋਧੀ ਧਿਰ ਜਿਹੜੀ ਹੈ ਜੀ, ਉਹਦੇ ਨੇਤਾ ਹਰਪਾਲ ਚੀਮਾ ਦੀ ਅਗਵਾਈ ਦੇ ਵਿੱਚ ਪੰਜ ਮੈਂਬਰੀ ਜਿਹੜਾ ਵਫਦ ਹੈ ਜੀ, ਇਹ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਇੱਥੇ, ਉਹਨਾਂ ਦੀ ਗੱਲ ਸੁਣਨ ਦੇ ਵਾਸਤੇ ਉੱਥੇ ਜਿਹੜਾ ਜੀ ਗਿਆ। ਯੂਪੀ ਦੇ ਰੀਨਾ ਤਹਿਸੀਲ ਦੇ ਪਿੰਡ ਚੰਪਤਪੁਰ ਦੇ ਵਿੱਚ ਜਿਹੜੇ ਪ੍ਰਭਾਵਿਤ ਕਿਸਾਨ ਨੇ, ਉਹਨਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਵਿਰੋਧੀ ਧਿਰ ਜਿਹੜੀ ਪੰਜਾਬ ਦੀ ਆ, ਉਹਦੇ ਨੇਤਾ ਨੇ ਇਹ ਗੱਲ ਕਹੀ ਹੈ ਕਿ 5 ਮੈਂਬਰੀ ਟੀਮ ਦੇ ਵੱਲੋਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਜਿਹੜੀ ਇੱਕ ਰਿਪੋਰਟ ਤਿਆਰ ਕੀਤੀ ਜਾਊਗੀ ਠੋਸ ਤੱਥਾਂ ਦੇ ਤੇ ਆਧਾਰਿਤ, ਔਰ ਇਹ ਰਿਪੋਰਟ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਨੂੰ ਦੇ ਕੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਜਿਹੜੀ ਉਹ ਕੀਤੀ ਜਾਊਗੀ, ਔਰ ਅਸਲੀ ਤੱਥ ਜਿਹੜੇ ਆ ਉਹ ਸਾਹਮਣੇ ਲਿਆਂਦੇ ਜਿਹੜਾ ਜੀ ਉਹ ਜਾਣਗੇ। ਇਹ ਗੱਲਾਂ ਉਹਨਾਂ ਨੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਉਹਨਾਂ ਨੇ ਆਖੀਆਂ ਨੇ। ਇਹ ਵੀ ਕਿਹਾ ਜੀ ਕਿ ਯੂਪੀ ਤੇ ਉੱਤਰਾਖੰਡ ਦੇ ਪੰਜਾਬੀ ਕਿਸਾਨਾਂ ਦੇ ਦਰਦ ਨੂੰ ਸੰਸਦ ਦੇ ਵਿੱਚ ਆਉਣ ਵਾਲੇ ਸੈਸ਼ਨ ਦੇ ਦੌਰਾਨ ਰੱਖਿਆ ਜਾਊਗਾ। ਔਰ ਇਹ ਵੀ ਜਿਹੜੀ ਦੀ ਗੱਲ ਸਾਹਮਣੇ ਆਈ ਹੈ ਮੁੱਢਲੇ ਤੌਰ ਦੇ ਉੱਤੇ ਕਿ ਯੂਪੀ ਸਰਕਾਰ ਦੇ ਵੱਲੋਂ ਪੰਜਾਬੀ ਕਿਸਾਨਾਂ ਤੇ ਉਜਾੜੇ ਦੀ ਤਲਵਾਰ ਲਟਕਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਫਦ ਦੇ ਵੱਲੋਂ ਭਾਵੇਂ ਯੂਪੀ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਮਾਮਲੇ ਨੂੰ ਹੱਲ ਕਰਨ ਦੀ ਗੱਲ ਜਿਹੜੀ ਦਾਅਵਾ ਕੀਤਾ ਗਿਆ ਸੀਗਾ, ਪਰ ਇਹ ਕਿਹਾ ਗਿਆ ਕਿਸਾਨਾਂ ਦੇ ਵਿੱਚ ਉਜਾੜੇ ਦਾ ਸਹਿਮ ਤੇ ਮਾਹੌਲ ਜਿਹੜਾ ਜੀ ਉਹ ਬਰਕਰਾਰ ਇੱਥੇ ਜਿਹੜਾ ਜੀ ਹੈ। ਔਰ ਕਿਸਾਨ ਜਿਹੜੇ ਨੇ ਜੀ ਉਹ ਇਹ ਦੱਸਦੇ ਨੇ ਕਿ ਪਿੰਡਾਂ ਦੇ ਵਿੱਚ ਪੰਜਾਬੀ ਕਿਸਾਨਾਂ ਸਣੇ ਹੋਰਨਾਂ ਵਰਗਾਂ ਦੇ ਕਿਸਾਨ ਵੀ ਰਹਿੰਦੇ ਆ, ਪਰ ਨਿਸ਼ਾਨਾ ਸਿਰਫ ਪੰਜਾਬੀ ਕਿਸਾਨਾਂ ਨੂੰ ਬਣਾਇਆ ਜਿਹੜਾ ਵੀ ਉਹ ਜਾ ਰਿਹਾ। 1947 ਤੋਂ ਬਾਅਦ ਇਹ ਜ਼ਮੀਨਾਂ ਕਿਸਾਨਾਂ ਨੇ ਉੱਥੋਂ ਦੇ ਲੋਕਲ ਜਿਹੜੇ ਨਵਾਬ ਸੀ ਉਹਨਾਂ ਤੋਂ ਖਰੀਦੀਆਂ ਸੀਗੀਆਂ, ਤੇ ਫਿਰ ਜਿਹੜੇ ਇਹਨਾਂ ਨੂੰ ਆਬਾਦ ਕਰਕੇ ਘਰ ਬਣਾਏ, ਬਿਜਲੀ ਦੇ ਕਨੈਕਸ਼ਨ ਲਏ। ਮਾਲ ਵਿਭਾਗ ਦੇ ਵੱਲੋਂ ਘਰਾਂ ਤੇ ਕਨੈਕਸ਼ਨਾਂ ਨੂੰ ਨਜ਼ਰ ਅੰਦਾਜ਼ ਕਰਕੇ ਜ਼ਮੀਨਾਂ ਨੂੰ ਜੰਗਲਾਤ ਵਿਭਾਗ ਦੀ ਮਲਕੀਅਤ ਵਿਖਾਇਆ ਜਾ ਰਿਹਾ। ਇਹ ਜਿਹੜਾ ਜੀ ਉੱਤਰ ਪ੍ਰਦੇਸ਼ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਇਹ ਸੇਮ ਪ੍ਰੈਕਟਿਸ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਰਕਾਰਾਂ ਜਿਹੜੀਆਂ ਉਹਦੇ ਵੱਲੋਂ ਚੱਲ ਰਹੀ ਹੈ। ਜਿਵੇਂ ਇੱਥੇ ਗੁਜਰਾਤ ਦੇ ਵਿੱਚ ਵੀ ਜਿਹੜੀ ਉਜਾੜੇ ਦੀ ਤਲਵਾਰ ਹੈ ਜੀ ਉਹ ਪੰਜਾਬੀ ਕਿਸਾਨਾਂ ਦੇ ਸਿਰ ਦੇ ਉੱਤੇ ਜਿਹੜੀ ਜੀ ਉਹ ਲਟਕ ਰਹੀ ਹੈ। ਇਹ ਘੱਟ ਗਿਣਤੀਆਂ ਦੇ ਨਾਲ ਜਿਹੜਾ ਜੀ ਉੱਥੇ ਹੋ ਰਿਹਾ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਜੀ ਉਹ ਸਰਕਾਰ ਹੈ। ਜਿਹੜੇ ਕੁਝ ਪੁਰਾਣੇ ਲੋਕ ਨੇ ਜੀ ਉਹਨਾਂ ਨੂੰ ਪਤਾ ਹੈ ਕਿ ਕਿਹੋ ਜਿਹੀਆਂ ਇਹ ਜ਼ਮੀਨਾਂ ਸਨ ਔਰ ਕਿਵੇਂ ਇਹਨਾਂ ਨੂੰ ਆਬਾਦ ਕੀਤਾ ਇਹਨਾਂ ਪੰਜਾਬੀ ਕਿਸਾਨਾਂ ਨੇ। ਅੱਜ ਆਬਾਦ ਹੋਈਆਂ ਜਿਹੜੀਆਂ ਜ਼ਮੀਨਾਂ ਨੇ ਉਹਨੂੰ ਵੇਖ ਕੇ ਇਹਨਾਂ ਦੇ ਮੂੰਹ ਦੇ ਵਿੱਚ ਪਾਣੀ ਜਿਹੜਾ ਜੀ ਉਹ ਆ ਰਿਹਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ, ਔਰ ਇਹ ਹੜੱਪ ਲੈਣਾ ਚਾਹੁੰਦੇ ਆ ਕਿਸੇ ਤਰੀਕੇ ਦੇ ਨਾਲ। ਤਾਂ ਕਰਕੇ ਇਹ ਦਹਿਸ਼ਤ ਜਿਹੜੀ ਹੈ ਜੀ ਉਹ ਪਾਈ ਜਾ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਵੀ, ਜਾਂ ਤਾਂ ਉਹ ਆਪ ਹੀ ਛੱਡ ਕੇ ਭੱਜ ਜਾਣ, ਚਾਹੇ ਖਾਲੀ ਜਿਹੜੀਆਂ ਜੀ ਉਹ ਜ਼ਮੀਨਾਂ ਕਰ ਦੇਣ। ਅਕਾਲੀ ਦਲ ਦਾਵਾ ਕੁਝ ਵੀ ਕਰੀ ਜਾਂਦਾ ਸੀ, ਲੋਕਾਂ ਨੂੰ ਤਾਂ ਉੱਥੇ ਮਿਲਿਆ ਨਹੀਂ, ਜਾ ਕੇ ਮੁੱਖ ਮੰਤਰੀ ਨੂੰ ਮਿਲ ਕੇ ਆ ਗਿਆ, ਉਹਨੇ ਵੀ ਕਹਿ ਦਿੱਤਾ ਕਿਸੇ ਨੂੰ ਕੋਈ ਉਜਾੜਿਆ ਜਿਹੜਾ ਜੀ ਨਹੀਂ ਜਾਊਗਾ, ਨਹੀਂ ਉਜਾੜਿਆ ਜਾਊਗਾ। ਤੇ ਉਹ ਜਿਹੜੇ ਨੋਟਿਸ ਦਿੱਤੇ ਆ ਉਹਨਾਂ ਨੂੰ ਜਿਹੜੇ ਜੀ ਉਹ ਵਾਪਸ ਲਏ ਜਾਣ, ਉਹ ਨੋਟਿਸ ਵਾਪਸ ਲੈਣ ਦੀ ਕੋਈ ਗੱਲ ਨਹੀਂ। ਬਿਲਕੁਲ ਜੀ, ਨਹੀਂ ਤਾਂ ਮੂੰਹ ਹੀ ਪੁੰਝਣਾ ਆ। ਤੇ ਅੱਗੇ ਗੱਲ ਕਰਦੇ ਆ ਸੁਹੇਲ ਬਰਾੜ ਤੇ ਪੰਕਜ ਬਾਂਸਲ ਦੀ। ਉਹਨਾਂ ਦਾ ਰਿਮਾਂਡ ਤੇ ਖਤਮ ਹੋ ਗਿਆ ਤੇ ਹੁਣ ਅੱਗੇ ਕਿਹਦੀ ਵਾਰੀ ਹੈ? ਦੇਖੋ ਅਜੇ ਤਾਂ ਜਿਹੜਾ ਹੈ ਜੀ ਇਹਨਾਂ ਦਾ 3 ਦਿਨ ਦਾ ਰਿਮਾਂਡ ਜਿਹੜਾ ਉਹ ਮਿਲਿਆ ਸੀਗਾ, ਔਰ ਇਹ ਰਿਮਾਂਡ ਸਮਾਪਤ ਹੋ ਗਿਆ। ਜਿਹੜੀ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਆ ਦੋਨਾਂ ਨੂੰ ਸਾਹਮਣੇ ਬਿਠਾ ਕੇ ਵੀ ਜਿਹੜੀ ਗਈ ਆ ਉਹਨੂੰ ਸਾਰੇ ਰਿਕਾਰਡ ਨੂੰ ਸੀਲ ਕੀਤਾ ਗਿਆ ਜੀ। ਇਹ ਕਿਹਾ ਜਾ ਰਿਹਾ ਕਿ ਜਾਂਚ ਟੀਮ ਨੇ ਮੁਲਜ਼ਮਾਂ ਤੇ ਕੁਝ ਗਵਾਹਾਂ ਤੋਂ ਪੁੱਛ ਪੜਤਾਲ ਦੇ ਦੌਰਾਨ ਜੈਤੋ ਹਲਕੇ ਦੇ 2 ਅਕਾਲੀ ਆਗੂਆਂ ਦੀ ਪੈੜ ਨੱਪਣੀ ਸ਼ੁਰੂ ਕੀਤੀ ਹੈ। ਬਾਈਬਲ ਗੋਲੀ ਕਾਂਡ ਦੇ ਵਿੱਚ 2 ਅਕਾਲੀ ਆਗੂਆਂ ਦੀ ਕਥਿਤ ਰੂਪ ਦੇ ਵਿੱਚ ਭੂਮਿਕਾ ਦੇ ਬਾਰੇ SIT ਬਰੀਕੀ ਦੇ ਨਾਲ ਪੜਤਾਲ ਜਿਹੜੀ ਉਹ ਕਰ ਰਹੀ ਹੈ। ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਏ ਗਵਾਹਾਂ ਤੇ ਮੁਲਜ਼ਮਾਂ ਤੋਂ ਪੂਰੀ ਘਟਨਾ ਦੇ ਸਾਰੇ ਵੇਰਵੇ ਜਿਹੜੇ ਉਹ ਇਕੱਠੇ ਕੀਤੇ ਗਏ ਆ। ਇਹ ਦੋਵੇਂ ਅਕਾਲੀ ਆਗੂ ਇਸ ਜਿਹੜੀ ਗੋਲੀ ਚੱਲੀ ਸੀ ਉਹਦੇ ਮੁੱਖ ਜਿਹੜੇ ਕਿਰਦਾਰ ਵਜੋਂ ਸਾਹਮਣੇ ਆ ਰਹੇ SP ਬਿਕਰਮ ਸਿੰਘ ਦੇ ਖਾਸ ਦੋਸਤਾਂ ਦੇ ਵਿੱਚ ਸ਼ੁਮਾਰ ਜਿਹੜੇ ਉਹ ਦੱਸੇ ਜਾਂਦੇ ਆ। ਸੁਹੇਲ ਬਰਾੜ ਜਿਹੜਾ ਕਿ ਪੇਸ਼ੇ ਵਜੋਂ ਵਕੀਲ ਹੈ, ਤੇ ਪੰਕਜ ਮੋਟਰਸ ਦਾ MD ਪੰਕਜ ਬਾਂਸਲ ਜਿਹੜਾ ਜੀ ਐਕਚੁਅਲੀ ਉਹਦਾ ਮੋਟਰ ਦਾ ਕੰਮ ਤਾਂ ਜਿਹੜਾ ਸੀਗਾ ਜੀ ਗੱਡੀਆਂ ਗੋਡੀਆਂ ਦਾ, ਉਹ ਤਾਂ ਪੁਲਿਸ ਨੇ ਚਿਰੂੜ ਲਿਆ। ਪੁਲਿਸ ਦੇ ਨਾਲ ਯਾਰੀ ਇਹਨੂੰ ਜਿਹੜੀ ਜੀ ਉਹ ਮਹਿੰਗੀ ਪਈ ਆ। ਉਹ ਤੋਂ ਮਹਿੰਗੀਆਂ ਗੱਡੀਆਂ ਲੈ ਗਏ ਪੁਲਿਸ ਵਾਲੇ, ਉਹਨੂੰ ਜਿਹੜੇ ਜੀ ਪੈਸੇ ਤੱਕ ਨਹੀਂ ਦਿੱਤੇ, ਜਿਹਦੇ ਨਾਲ ਉਹਦੀਆਂ ਇਹ ਜਿਹੜੀ ਡੀਲਰਸ਼ਿਪ ਸੀਗੀਆਂ ਜਿਹੜੀਆਂ 3-4 ਜਗ੍ਹਾ ਦੇ ਉੱਤੇ ਉਹ ਸਾਰੀਆਂ ਉਜੜ ਗਈਆਂ।
ਹੁਣ ਇਸ ਕੇਸ ਦੇ ਵਿੱਚ ਵੀ ਉਹਦਾ ਨਾਮ ਸਾਹਮਣੇ ਆ ਗਿਆ, ਕਿਉਂਕਿ ਜਦੋਂ ਗੋਲੀ ਮਾਰੀ ਗਈ SSP ਸਾਬਕਾ ਮੋਗੇ ਦੇ ਚਰਨਜੀਤ ਸ਼ਰਮਾ ਦੀ ਜਿਪਸੀ ਦੇ ਵਿੱਚ ਲਿਆ ਕੇ ਉਹ ਸੁਹੇਲ ਬਰਾੜ ਦੀ ਹਵੇਲੀ 'ਚ ਲਿਆ ਕੇ ਮਾਰੀ ਗਈ। ਔਰ ਪੰਕਜ ਬਾਂਸਲ ਜਿਹੜਾ ਸੀ ਉਹ ਉਹਦੇ ਵਿੱਚ ਤਾਂ ਕਰਕੇ ਸ਼ਾਮਲ ਹੋ ਗਿਆ ਵੀ ਇੱਕ ਹਥਿਆਰ ਉਹਦਾ ਵੀ ਸੀਗਾ ਤੇ ਉਹਦੇ ਨਾਲ ਗੋਲੀ ਜਿਹੜੀ ਚਲਾਈ ਗਈ। ਇਹ ਦੱਸਣ ਦੇ ਵਾਸਤੇ ਪੁਲਿਸ ਨੇ ਗੋਲੀ ਚਲਾਈ ਵੀ ਜਿਹੜੀ ਸੰਗਤ ਸੀ ਬਹਿਬਲ ਕਲਾਂ ਦੇ ਵਿੱਚ ਉਹਨੇ ਪੁਲਿਸ ਦੇ ਉੱਤੇ ਗੋਲੀ ਚਲਾਈ, ਅਸੀਂ ਤਾਂ ਆਪਣੇ ਬਚਾਓ ਦੇ ਵਾਸਤੇ ਗੋਲੀ ਚਲਾਈ, ਜਿਹਦੇ ਵਿੱਚ 2 ਜਾਣੇ ਜਿਹੜੇ ਸੀ ਉਹ ਮਾਰੇ ਗਏ। ਉਦੋਂ ਥੋੜੀ ਇਹਨਾਂ ਨੂੰ ਪਤਾ ਸੀਗਾ ਕਿ ਇਹ ਸਾਰੀਆਂ ਕਹਾਣੀਆਂ ਕਿਤੇ ਜਿਹੜੀਆਂ ਸੀ ਉਹ ਸਾਹਮਣੇ ਆ ਜਾਣੀਆਂ ਨੇ। ਔਰ ਇਹਨੂੰ ਜਿਹੜਾ ਰਿਵਾਲਵਰ ਵੀ ਇੱਕ ਵਿਦੇਸ਼ੀ ਰਿਵਾਲਵਰ ਪੁਲਿਸ ਨੇ ਜਿਹੜਾ ਦਿੱਤਾ ਸੀਗਾ ਉਹ ਮੁੜ ਕੇ ਚੋਰੀ ਦਾ ਜਿਹੜਾ ਦੀ ਨਿਕਲ ਆਇਆ। ਮਤਲਬ ਕਿ ਪੁਲਿਸ ਦੀ ਯਾਰੀ ਜਿਹੜੀ ਆ ਜੀ ਉਹ ਪੰਕਜ ਬਾਂਸਲ ਨੂੰ ਕਾਫੀ ਮਹਿੰਗੀ ਪਈ ਹੈ। ਹੁਣ ਇਹਨਾਂ ਦੋਨਾਂ ਨੇ ਕਾਫੀ ਕੁਝ ਜਿਹੜਾ ਜੀ ਉਹ SIT ਨੂੰ ਦੱਸਿਆ। ਦੇਖਣਾ ਉਹਨੇ ਹੋਊਗਾ ਕਿ ਜਿਹੜੇ 2 ਅਕਾਲੀ ਆਗੂ ਨੇ ਜਿਨ੍ਹਾਂ ਦੀ ਇਸ ਗੋਲੀ ਮਾਮਲੇ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਉਹ ਦੱਸੀ ਜਾ ਰਹੀ ਹੈ, ਇਹ ਕੌਣ ਨੇ ਤੇ ਕਦੋਂ ਨੱਪੇ ਜਾਂਦੇ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹੈਗੇ ਆ ਲਾਲਾ ਰਾਮਦੇਵ ਦੀ, ਉਸ ਦੀਆਂ ਥਾਂ ਤੇ ਸ਼ਿਕਾਇਤਾਂ। ਦੇਖੋ ਐਕਚੁਅਲੀ ਉਹ ਬਾਬਾ ਰਾਮਦੇਵ ਤਾਂ ਉਦੋਂ ਤੱਕ ਸੀ ਨਾ ਜਦੋਂ ਤੱਕ ਉਹ ਯੋਗਾ ਕਰਦਾ ਹੁੰਦਾ ਸੀਗਾ। ਜਦੋਂ ਤੋਂ ਉਹ ਦਵਾਈਆਂ ਬਣਾ ਕੇ ਪੈਸੇ ਕਮਾਉਣ ਲੱਗ ਗਿਆ ਔਰ ਹਜ਼ਾਰਾਂ ਕਰੋੜਾਂ ਦੀ ਟਰਨਓਵਰ ਜਿਹੜੀ ਦੀ ਉਹਦੀ ਪਤੰਜਲੀ ਦੀ ਹੋ ਗਈ, ਫਿਰ ਉਹ ਲਾਲਾ ਰਾਮਦੇਵ ਬਣ ਗਿਆ। ਔਰ ਅੱਜ ਕੱਲ੍ਹ ਉਹ ਪੈਟਰੋਲ ਡੀਜ਼ਲ ਦੀਆਂ ਅਸਮਾਨ ਤੇ ਗਈਆਂ ਕੀਮਤਾਂ ਦੇ ਬਾਰੇ ਦੇ ਵਿੱਚ ਬੋਲਦਾ ਨਹੀਂ। ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਉਹ ਭਾਅ ਵੀ ਦੱਸਦਾ ਹੁੰਦਾ ਸੀਗਾ ਵੀ ਜੇ ਕਾਂਗਰਸ ਦੀ ਸਰਕਾਰ ਚਲੇਗੀ ਤੇ ਇੰਨਾ ਪੈਟਰੋਲ ਡੀਜ਼ਲ ਜਿਹੜਾ ਸਸਤਾ ਹੋ ਜਾਊਗਾ ਔਰ ਇੰਨੇ 100 ਕਰੋੜ ਰੁਪਈਆ ਜਿਹੜਾ ਬਲੈਕ ਮਨੀ ਦਾ ਉਹ ਵਾਪਸ ਆ ਜਾਣਾ ਮੁਲਕ ਦੇ ਵਿੱਚ ਤੇ ਉਹਦੇ ਨਾਲ ਜਿਹੜਾ ਜੀ ਮੁਲਕ ਦੀ ਕਾਇਆ ਪਲਟ ਹੋ ਜਾਣੀ ਹੈ। ਉਹ ਕਿਸੇ ਮਾਮਲੇ ਦੇ ਉੱਤੇ ਨਹੀਂ ਬੋਲਦਾ। ਅੱਜ ਕੱਲ੍ਹ ਯੋਗਾ ਦੇ ਉੱਤੇ ਵੀ ਨਹੀਂ ਬੋਲਦਾ। ਉਹ ਜੇ ਬੋਲਦਾ ਤਾਂ ਆਪਣੇ ਬਿਜ਼ਨਸ ਦੇ ਬਾਰੇ 'ਚ ਬੋਲਦਾ। ਪਿਛਲੇ ਦਿਨੀ ਉਹਨੇ ਜਿਹੜਾ ਇਹ ਦਾਅਵਾ ਕਰਤਾ ਸੀਗਾ ਕਿ ਉਹਨੇ ਦਵਾਈ ਬਣਾ ਲਈ ਆ ਜਿਹੜੀ ਕਰੋਨਾ ਵਾਇਰਸ ਦੀ ਤੇ ਇਹ ਦਵਾਈ ਵਿਕਣੀ ਜਿਹੜੀ ਆ ਗਈ, ਕਹਿੰਦਾ ਸੀਗਾ ਸਟੋਰਾਂ ਦੇ ਉੱਤੇ ਆ ਜਾਣੀ ਹਫ਼ਤੇ ਦੇ ਵਿੱਚ। ਔਰ ਇਸ ਮਾਮਲੇ ਦੇ ਉੱਤੇ ਥਾਂ ਦੇ ਉੱਤੇ ਰਾਮਦੇਵ ਦੀਆਂ ਸ਼ਿਕਾਇਤਾਂ ਜਿਹੜੀਆਂ ਦੀ ਉਹ ਗਈਆਂ ਨੇ, ਕਿਤੇ ਤਾਂ ਅਦਾਲਤ ਦੇ ਰਾਹੀਂ ਗਈਆਂ ਨੇ, ਕਿਤੇ ਪੁਲਿਸ ਦੇ ਕੋਲੇ ਇਹ ਸ਼ਿਕਾਇਤਾਂ ਜਿਹੜੀਆਂ ਦੀ ਉਹ ਗਈਆਂ ਨੇ। ਤੁਸੀਂ ਦੇਖੋ ਜਿਹੜੀਆਂ ਫੇਕ ਨਿਊਜ਼ ਨੇ ਉਹਦਾ ਵੀ ਸਹਾਰਾ ਲਿਆ ਜਾ ਰਿਹਾ। ਇੱਕ ਚਿੱਠੀ ਵਾਇਰਲ ਹੋ ਰਹੀ ਹੈ ਜਿਹਦੇ ਆਧਾਰ ਦੇ ਉੱਤੇ ਦਾਅਵਾ ਕੀਤਾ ਜਾ ਰਿਹਾ ਕਿ ਪਤੰਜਲੀ ਦੀ ਕੋਰੋਨਲ ਦਵਾ ਜਿਹੜੀ ਆ ਉਹਨੂੰ ਆਯੁਸ਼ ਮੰਤਰਾਲੇ ਦੇ ਵੱਲੋਂ ਪਰਮਿਸ਼ਨ ਮਿਲ ਗਈ ਹੈ। 23 ਜੂਨ ਨੂੰ ਜਿਹੜਾ ਦੀ ਪਤੰਜਲੀ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਹਦੀ ਜਿਹੜੀ ਬਣਾਈ ਗਈ ਦਵਾਈ ਆ ਉਸ ਤੋਂ ਬਾਅਦ ਆਯੁਸ਼ ਮੰਤਰਾਲੇ ਨੇ ਇੱਕ ਜਿਹੜਾ ਦੀ ਬਿਆਨ ਜਾਰੀ ਕਰਕੇ ਇਹਦੇ ਉੱਤੇ ਪਾਬੰਦੀ ਲਾ ਦਿੱਤੀ, ਇਹਦੇ ਕਿਸੇ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਦੇ ਉੱਤੇ ਜਾਂ ਵੇਚਣ ਦੇ ਉੱਤੇ। ਨਾਲ ਹੀ ਇਹ ਵੀ ਕਿਹਾ ਸੀਗਾ ਕਿ ਮੰਤਰਾਲੇ ਨੂੰ ਇਹਦੇ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜੋ ਕਿ ਦਿੱਤੀ ਜਾਣੀ ਚਾਹੀਦੀ ਸੀ। ਹੁਣ ਇੱਕ ਜਿਹੜਾ ਦੀ ਇਹਨਾਂ ਦੇ ਬੰਦੇ ਜਿਹੜਾ ਵਾਇਰਲ ਕਰ ਰਹੇ ਆ ਉਹ ਇਹ ਆ ਕਿ ਆਯੁਸ਼ ਮੰਤਰਾਲੇ ਨੇ ਸਾਨੂੰ ਆਹ ਦੇਖੋ ਜੀ ਪਰਮਿਸ਼ਨ ਜਿਹੜੀ ਆ ਉਹ ਦੇ ਦਿੱਤੀ ਆ ਔਰ ਅੱਗੇ ਤੋਂ ਅੱਗੇ ਉਹਨੂੰ ਬੜਾ ਸ਼ੇਅਰ ਜਿਹੜਾ ਉਹ ਕੀਤਾ ਜਾ ਰਿਹਾ ਟਵਿੱਟਰ ਦੇ ਰਾਹੀਂ। ਜਿਹੜੀ ਇਹ ਆਯੁਸ਼ ਮੰਤਰਾਲੇ ਦੀ ਚਿੱਠੀ ਜਿਹੜੀ ਸ਼ੇਅਰ ਕੀਤੀ ਜਾ ਰਹੀ ਆ ਉਹ ਫੇਕ ਹੈ। ਤੁਸੀਂ ਦੇਖੋ ਕਹਾਣੀ ਜਿਹੜੀ ਕੀ ਕੁਝ ਜਿਹੜਾ ਦੀ ਇਹ ਚੱਲ ਰਹੀ ਹੈ। ਪਤੰਜਲੀ ਆਯੁਰਵੈਦ ਲਿਮਟਿਡ ਦੇ MD ਜਿਹੜਾ ਆਚਾਰੀਆ ਬਾਲਾ ਕ੍ਰਿਸ਼ਨ ਉਹਨੇ ਇਹ ਫੇਸਬੁੱਕ ਦੇ ਉੱਤੇ ਪੋਸਟ ਕੀ ਚਿੱਠੀ ਜਿਹਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਲੋਕ ਜਿਹੜਾ ਦੀ ਉਹ ਸ਼ੇਅਰ ਕਰ ਰਿਹਾ, ਇਹਨੂੰ ਆਯੁਸ਼ ਮੰਤਰਾਲੇ ਦੀ ਅਪਰੂਵਲ ਦੱਸਿਆ ਜਾ ਰਿਹਾ। ਔਰ ਜਿਹੜਾ ਇਹਦੇ ਵਿੱਚ ਇਹ ਕਿਹਾ ਗਿਆ 23 ਜੂਨ ਨੂੰ ਪਤੰਜਲੀ ਨੂੰ ਲਿਖੀ ਚਿੱਠੀ ਦੇ ਵਿੱਚ ਜਵਾਬ ਵਿੱਚ ਪਤੰਜਲੀ ਨੇ ਦੇ ਦਿੱਤਾ। ਇਹਦੇ ਵਿੱਚ ਕਲੀਨਿਕਲ ਟਰਾਇਲ ਸਾਈਟ ਦੀ ਜਾਣਕਾਰੀ, ਸਟੱਡੀ ਪ੍ਰੋਟੋਕਾਲ, ਸੈਂਪਲ ਦੇ ਨਾਲ ਜੁੜਿਆ ਹੋਇਆ ਡਾਟਾ ਸ਼ਾਮਲ ਕੀਤਾ ਗਿਆ। ਮੰਤਰਾਲੇ ਦੇ ਕੋਲੇ ਡਾਟਾ ਨੂੰ ਅਪਰੂਵ ਕਰਨ ਦੇ ਵਾਸਤੇ ਪੂਰੇ ਦਸਤਾਵੇਜ਼ ਜਿਹੜੇ ਉਹ ਭੇਜ ਦਿੱਤੇ ਗਏ ਆ। ਮਤਲਬ ਕਿ ਮੰਤਰਾਲੇ ਦੇ ਵੱਲੋਂ ਪੁਸ਼ਟੀ ਕੀਤੀ ਗਈ ਆ ਕਿ ਪਤੰਜਲੀ ਨੇ ਕਲੀਨਿਕਲ ਟਰਾਇਲ ਦੇ ਨਾਲ ਜੁੜੇ ਦਸਤਾਵੇਜ਼ ਜਮ੍ਹਾਂ ਕਰ ਦਿੱਤੇ ਆ ਔਰ ਆਯੁਸ਼ ਮੰਤਰਾਲਾ ਇਹਦੀ ਜਾਂਚ ਕਰੂਗਾ। ਜਦੋਂ ਕਿ ਇਸ ਚਿੱਠੀ ਨੂੰ ਇਹ ਪ੍ਰਚਾਰ ਰਿਹਾ ਕਿ ਸਾਨੂੰ ਆਹ ਦੇਖੋ ਪਰਮਿਸ਼ਨ ਜਿਹੜੀ ਹੈ ਜੀ ਉਹ ਮਿਲ ਗਈ ਹੋਈ ਹੈ ਤੇ ਅੱਗੇ ਤੋਂ ਅੱਗੇ ਉਹਨੂੰ ਸ਼ੇਅਰ ਜਿਹੜਾ ਜੀ ਉਹ ਕੀਤਾ ਜਾ ਰਿਹਾ। ਕਰ ਕੋਈ ਹੋਰ ਨਹੀਂ ਰਿਹਾ ਜੀ। ਇਹਦਾ ਜਿਹੜਾ MD ਜਿਹੜਾ ਬਾਲਾ ਕ੍ਰਿਸ਼ਨ ਹੈ ਉਹ ਇਹਨੂੰ ਜਿਹੜਾ ਜੀ ਉਹ ਕਰ ਰਿਹਾ ਔਰ ਆਚਾਰੀਆ ਬਾਲਾ ਕ੍ਰਿਸ਼ਨ ਦੀ ਪੋਸਟ ਦਾ ਗਲਤ ਅਰਥ ਜਿਹੜਾ ਜੀ ਉਹ ਲੋਕ ਕੱਢ ਕੇ ਉਸ ਖਬਰ ਨੂੰ ਫੈਲਾ ਰਹੇ ਆ। ਇਹ ਦਵਾਈ ਨੂੰ ਜਿਹੜੀ ਆ ਉਹ ਪਰਮਿਸ਼ਨ ਮਿਲ ਗਈ ਆ। ਥਾਂ ਦੇ ਉੱਤੇ ਹੋਈਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਜੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਪਹਿਲਾਂ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਤੇ ਰਾਮਦੇਵ ਦੇ ਉੱਤੇ ਮਾਮਲਾ ਦਰਜ ਕਿਉਂ ਨਹੀਂ ਕੀਤਾ ਜਿਹੜਾ ਜੀ ਉਹ ਜਾ ਰਿਹਾ। ਜਿੱਥੋਂ ਤੱਕ ਆਪਣੇ ਗੱਲ ਹੈ ਜੀ ਇਹ ਸੂਬੇ ਦੀ ਉੱਤਰਾਖੰਡ ਦੀ, ਉੱਥੋਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਨੇ ਪਰਮਿਸ਼ਨ ਜਿਹੜੀ ਮੰਗੀ ਸੀਗੀ ਇਮਿਊਨਿਟੀ ਬੂਸਟਰ ਤੇ ਖੰਘ ਦੀ ਦਵਾਈ ਦੀ ਮੰਗੀ ਸੀਗੀ, ਉਹਦੇ ਵਿੱਚ COVID-19 ਦਾ ਜ਼ਿਕਰ ਹੀ ਕਿਤੇ ਨਹੀਂ ਸੀਗਾ ਜੀ। ਲਾਇਸੈਂਸ ਅਫਸਰ ਨੇ ਇਹ ਕਿਹਾ
ਕਿ ਜਦੋਂ ਤੁਸੀਂ ਸਾਡੇ ਕੋਲ ਕਿਸੇ ਚੀਜ਼ ਦੀ ਪਰਮਿਸ਼ਨ ਹੀ ਨਹੀਂ ਮੰਗੀ ਤੇ ਅਸੀਂ ਉਹ ਕਿਵੇਂ ਕਹਿ ਸਕਦੇ ਹਾਂ ਕਿ ਉਹਦੀ ਪਰਮਿਸ਼ਨ ਜਿਹੜੀ ਆ ਜੀ ਉਹ ਮਿਲ ਗਈ ਹੋਈ ਹੈ। ਮਤਲਬ ਕਿ ਇਸ ਕਿਸਮ ਦਾ ਭੱਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਇਹਨੇ ਕਰ ਦਿੱਤਾ ਹੋਇਆ ਕਿ ਜੇ ਇਹ ਆਪਣੀਆਂ ਇਹਦੀਆਂ ਦੁਕਾਨਾਂ ਨੇ ਹਰ ਜਗ੍ਹਾ ਦੇ ਉੱਤੇ, ਹਰ ਸ਼ਹਿਰ ਦੇ ਵਿੱਚ, ਹਰ ਕਸਬੇ ਦੇ ਵਿੱਚ ਇਹਨੇ ਆਪਣੀ ਦੁਕਾਨ ਖੋਲੀ ਹੈ। ਜੇ ਉੱਥੇ ਇਹ ਦਵਾਈਆਂ ਸੁੱਟ ਦਿੰਦਾ ਲਿਆ ਕੇ, ਬਾਅਦ ਚ ਚੁੱਕ ਵੀ ਲੈਂਦਾ, ਤੇ ਇੱਕਦਮ ਉਹਨੇ ਕਈ 100 ਕਰੋੜ ਰੁਪਏ ਦੀ ਕਮਾਈ ਜਿਹੜੀ ਆ ਉਹ ਕਰ ਲੈਣੀ ਹੈ। ਤਾਂ ਕਰਕੇ ਮੈਂ ਕਹਿੰਦਾ ਕਿ ਉਹ ਬਾਬਾ ਰਾਮਦੇਵ ਨਹੀਂ, ਹੁਣ ਉਹ ਲਾਲਾ ਰਾਮਦੇਵ। ਬਿਲਕੁਲ ਜੀ, ਪਰ ਗਲਤ ਚੀਜ਼ਾਂ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।